ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪੰਜਾਬੀ ਕਮਿਊਨਿਟੀ ਦੇ ਨਾਲ ਸੰਬੰਧਿਤ ਖਬਰ ਆ। ਫ੍ਰੈਜ਼ਨੋ ਕਾਉਂਟੀ ਤੋਂ ਖਬਰ ਆ ਰਹੀ ਹੈ, ਜਿੱਥੇ ਪੰਜਾਬੀ ਮੂਲ ਦਾ 29 ਸਾਲਾਂ ਦਾ ਜਗਤਾਰ ਸਿੰਘ, ਉਸ ਨੂੰ ਕੱਲ ਲਾਸ ਬੈਨਸ ਦੇ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਉੱਤੇ ਕਥਿਤ ਤੌਰ ਦੇ ਉੱਤੇ ਦੋਸ਼ ਆ ਵੀ ਇਸ ਨੇ ਆਪਣੀ ਜਿਹੜੀ ਘਰਵਾਲੀ ਆ, ਜਿਸ ਦਾ ਨਾਮ ਉਹਨਾਂ ਨੇ ਨਸ਼ਰ ਨਹੀਂ ਕੀਤਾ, ਉਸ ਨੂੰ ਇਸ ਨੇ ਕੁੱਟਿਆ, ਮਾਰਿਆ, ਇੱਥੋਂ ਤੱਕ ਕਿ ਤੇਜ਼ਧਾਰੀ ਹਥਿਆਰ ਦੇ ਨਾਲ, ਚਾਕੂ ਦੇ ਨਾਲ ਕੱਟ ਵੀ ਕੀਤਾ। ਧੌਣ ਦੇ ਵਿੱਚ ਵੀ ਕਹਿੰਦੇ ਵੀ ਉਸਦੇ ਚਾਕੂ ਦੇ ਨਾਲ ਕੱਟ ਮਾਰਿਆ ਸੀ। ਉਹ ਉਸ ਨੂੰ ਕੁੱਟਮਾਰ ਕਰਕੇ, ਲਹੂ ਲੁਹਾਨ ਕਰਕੇ ਜਿਹੜਾ ਕਲੋਵਿਸ ਦਾ ਕਮਿਊਨਿਟੀ ਹਸਪੀਟਲ ਆ, ਉਸ ਦੇ ਬਾਹਰ ਡ੍ਰੌਪ ਕਰ ਗਿਆ ਤੇ ਰਾਤੋਂ ਰਾਤ ਫਿਰ ਟਾਊਨ ਕਹਿੰਦੇ ਆ ਉਹ ਛੱਡ ਕੇ ਭੱਜ ਗਿਆ ਸੀ। ਪਰ ਇਸ ਨੂੰ ਲਾਸ ਬੈਨਸ ਦੇ ਇਲਾਕੇ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ। ਲਾਸ ਬੈਨਸ ਦੀ ਪੁਲਿਸ ਨੇ ਇਸ ਨੂੰ ਫੜਨ ਦੇ ਵਿੱਚ ਮਦਦ ਕੀਤੀ ਤੇ ਹੁਣ ਇਸ ਨੂੰ ਫ੍ਰੈਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਅਟੈਂਪਟਡ ਮਰਡਰ ਤੇ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਚਾਰजेस ਆ, ਉਸ ਦੇ ਤਹਿਤ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਆ। ਆਪਣੇ ਕਮਿਊਨਿਟੀ ਦੇ ਵਿੱਚ ਲਗਾਤਾਰ ਵੱਧ ਰਹੀਆਂ ਜਿਹੜੀਆਂ ਹਿੰਸਕ ਵਾਰਦਾਤਾਂ, ਦੇਖੋ ਇਹ ਵਨ ਆਫ ਦੇਖੋ ਜਿੱਥੇ ਕਮਿਊਨਿਟੀ ਹੁੰਦੀ ਆ ਉੱਥੇ ਇਦਾਂ ਦੀਆਂ ਕਾਰਵਾਈਆਂ, ਕਰਤੂਤਾਂ ਜਿਹੜੀਆਂ ਉਹ ਹੁੰਦੀਆਂ ਨੇ, ਪਰ ਨਾ ਹੋਣ ਇਸ ਦੇ ਲਈ ਆਪਾਂ ਅਰਦਾਸ ਕਰਦੇ ਹਾਂ। ਪਰ 29 ਸਾਲਾਂ ਦਾ ਕੀ ਗੁੱਸਾ ਹੋਊਗਾ, ਕੀ ਕਾਰਨ ਹੋਏ ਉਸਨੇ ਆਪਣੀ ਵਾਈਫ ਨੂੰ ਇਦਾਂ ਬੁਰੀ ਤਰ੍ਹਾਂ ਚਾਕੂਆਂ ਦੇ ਨਾਲ ਕਹਿ ਲਓ ਵੀ ਸਟੈਬ ਕੀਤਾ, ਫਿਰ ਧੌਣ 'ਚ ਵੀ ਮਾਰਤਾ, ਫਿਰ ਆਪ ਹੀ ਹਸਪਤਾਲ ਛੱਡ ਕੇ ਉਹ ਉੱਥੋਂ ਜਿਹੜਾ ਉਹ ਭੱਜ ਗਿਆ। ਕੀ ਮਸਲਾ ਹੋਇਆ ਉਸ ਦੀ ਜਾਂਚ ਤਾਂ ਜਿਹੜੀ ਉਹ ਜਾਰੀ ਆ, ਪਰ ਹੁਣ ਉਸ ਨੂੰ ਅਟੈਂਪਟਡ ਮਰਡਰ ਦੇ ਜਿਹੜੇ ਚਾਰजेस ਆ ਉਸ ਦਾ ਸਾਹਮਣਾ ਕਰਨਾ ਪਵੇਗਾ। ਬਿਲਕੁਲ, ਅਟੈਂਪਟਡ ਮਰਡਰ ਤੇ ਡੋਮੈਸਟਿਕ ਵਾਇਲੈਂਸ ਦੇ ਕੇਸ ਦੇ ਵਿੱਚ ਚਾਰਜ ਕੀਤਾ ਗਿਆ ਆ ਤੇ ਜੇਲ੍ਹ ਰੈਕਰਡਸ ਦੇ ਮੁਤਾਬਕ $1 ਮਿਲੀਅਨ ਦੀ ਬੇਲ ਉਹਦੀ ਰੱਖੀ ਗਈ ਆ। ਅੱਜ ਸਵੇਰ ਤੱਕ ਉਹ ਜੇਲ੍ਹ ਵਿੱਚ ਹੀ ਸੀ ਤੇ ਜੋ ਵਿਕਟਮ ਆ ਲੇਡੀ, ਉਹ ਇਸ ਟਾਈਮ ਹਸਪੀਟਲ ਦੇ ਵਿੱਚ ਹੈਗੀ ਆ। ਫ੍ਰੈਜ਼ਨੋ ਕਾਉਂਟੀ ਦੀ ਪੁਲਿਸ ਇਹ ਕਹਿ ਰਹੀ ਆ ਵੀ ਕੋਈ ਵੀ ਬੰਦਾ ਜਾਂ ਲੇਡੀ ਜੋ ਡੋਮੈਸਟਿਕ ਵਾਇਲੈਂਸ ਦਾ ਵਿਕਟਮ ਹੈਗਾ ਆ ਤੇ ਜਿਨ੍ਹਾਂ ਦੇ ਰਿਲੇਸ਼ਨਸ਼ਿਪ ਖਤਰਨਾਕ ਚੱਲ ਰਹੇ ਆ, ਡੇਂਜਰਸ ਚੱਲ ਰਹੇ ਆ, ਵੀ ਪਤਾ ਨਹੀਂ ਇਦਾਂ ਦੀ ਸਿਚੁਏਸ਼ਨ ਬਣ ਜਾਏ, ਉਹ ਲਾ ਐਨਫੋਰਸਮੈਂਟ ਨੂੰ ਜਾਂ ਫ੍ਰਿਜ਼ਨੋ ਦਾ ਮਾਰਜਰੀ ਮੇਸਨ ਸੈਂਟਰ ਆ ਉਹਨਾਂ ਨੂੰ ਕੰਟੈਕਟ ਕਰਨ। ਕੌਨਫੀਡੈਂਸ਼ੀਅਲ ਅਸਿਸਟੈਂਸ ਦੇ ਲਈ ਉਹਨਾਂ ਨੇ ਆਪਣੇ ਨੰਬਰ ਵੀ ਦਿੱਤੇ ਹੋਆ 5592334357। ਸੋ ਇਹ ਹੁੰਦਾ ਵੀ ਕਈ ਵਾਰੀ ਫਿਰ ਪੰਜਾਬੀ ਰੇਡੀਓ ਨੂੰ ਕਾਲ ਕਰਦੇ, ਭਾਈ ਤੁਸੀਂ ਕਾਹਦੇ ਖਬਰ ਸਾਂਝੀ ਕੀਤੀ ਆ। ਹੁਣ ਅੱਜ ਦੀ ਗੂਗਲ ਤੇ ਚੈੱਕ ਕਰ ਲਿਓ, ਹਰ ਇੱਕ ਗੂਗਲ ਦਾ ਜੋ ਮੇਨ ਮੀਡੀਆ USA ਦਾ, ਚਾਹੇ ਉਹ ਯਾਹੂ ਆ, ਲੋਕਲ TV ਚੈਨਲਸ ਆ, ਪੂਰੀ ਉਹਨਾਂ ਦੇ ਉੱਤੇ ਇਹ ਖਬਰ ਫੋਟੋਆਂ ਸਮੇਤ ਛਾਈ ਹੋਈ ਹੈਗੀ। ਬਿਲਕੁਲ, ਇਹ ਕਹਿੰਦੇ ਵੀ ਬੁਲਟ ਤੇ ਵਿਲਾ ਦੇ ਨਜ਼ਦੀਕ ਉਹਨਾਂ ਅਪਾਰਟਮੈਂਟਸ ਦੇ ਵਿੱਚ ਉੱਥੇ ਕਿਤੇ ਇਹ ਰਹਿੰਦਾ ਸੀ। ਇਹ ਜਿਹੜਾ ਫੌਕਸ 26 ਨਿਊਜ਼ ਆ ਇਹ ਰਿਪੋਰਟ ਕਰ ਰਿਹਾ ਹੈ। ਕਲੋਵਿਸ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਆਪਣੇ ਕਿਚਨ ਦੀ ਇੱਕ ਵੱਡੇ ਚਾਕੂ ਦੇ ਨਾਲ ਹੀ ਉਸ ਦੇ ਉੱਤੇ ਇਸਨੇ ਹਮਲਾ ਕੀਤਾ ਹੈ। ਮਲਟੀਪਲ ਟਾਈਮਸ ਉਸ ਨੂੰ ਇਹਨੇ ਹਿੱਟ ਕੀਤਾ, ਫਿਰ ਆਪ ਹੀ ਜਿਹੜਾ ਹਸਪਤਾਲ ਦੇ ਵਿੱਚ ਡ੍ਰੌਪ ਆਫ ਕਰਕੇ ਉੱਥੋਂ ਜਿਹੜਾ ਉਹ ਦੌੜ ਗਿਆ। ਕਹਿੰਦੇ ਵੀ ਕਾਫੀ ਬੈਡਲੀ ਜਿਹੜੀ ਉਹ ਹਰਟ ਸੀ। ਉਸ ਦੀ ਸਥਿਤੀ ਕੀ ਆ ਉਸ ਦੇ ਬਾਰੇ ਅਜੇ ਇਸ ਕੁੜੀ ਦੇ ਬਾਰੇ ਨਹੀਂ ਦੱਸਿਆ ਗਿਆ ਵੀ ਉਹਦੀ ਆਪਣੀ ਸਥਿਤੀ ਜਿਹੜੀ ਉਹ ਕਿੱਦਾਂ ਦੀ ਆ। ਸੋ ਇਹ ਹੁਣ ਸਲਾਖਾਂ ਦੇ ਪਿੱਛੇ ਆ। ਅਟੈਂਪਟਡ ਮਰਡਰ ਤੇ ਜਿਹੜਾ ਅਸੌਲਟ ਆ ਤੇ ਨਾਲ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਚਾਰजेस ਆ 29 ਸਾਲਾ ਜਗਤਾਰ ਸਿੰਘ ਦੇ ਉੱਤੇ ਲਗਾਏ ਗਏ ਹੈਗੇ ਆ। ਅਗਲੀ ਖਬਰ ਸੈਨੋਜ਼ੇ ਦੇ ਇੱਕ ਸੇਫਵੇ ਸਟੋਰ ਤੋਂ ਆ ਰਹੀ ਆ। ਇੰਨੀ ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਦੇ ਜੋ ਸਟੋਰ ਆ ਉਹਨਾਂ ਚੋਂ ਸਮੈਸ਼ ਐਂਡ ਗ੍ਰੈਬ ਜਾਂ ਚੋਰੀ ਹੋ ਰਹੀ ਆ। ਜਾਂ ਤਾਂ ਸਟੋਰ ਬੜੇ ਬੰਦ ਹੋ ਰਹੇ ਆ ਤੇ ਜਾਂ ਫਿਰ ਉਹ ਸ਼ਾਪ ਲਿਫਟਿੰਗ ਨੂੰ ਕੰਟਰੋਲ ਕਰਨ ਲਈ ਨਵੇਂ ਤਰੀਕੇ ਵਰਤ ਰਹੇ ਹੈਗੇ ਆ। ਕਹਿੰਦੇ ਭਈ ਇੰਨਾ ਸੈਡ ਤੇ ਸਟੇਟ ਆਫ ਸੁਸਾਇਟੀ ਹੈਗੀ ਆ ਇੱਕ ਕ੍ਰਿਸ ਬੌਂਗ ਸੈਨੋਜ਼ੇ ਦੇ, ਵੀ ਲੋਕ ਆਉਂਦੇ ਆ, ਆਪਣਾ ਜੋ ਕਾਰਟ ਹੁੰਦਾ ਭਰਦੇ ਆ ਤੇ ਭਰ ਕੇ ਸਿੱਧੇ ਚੁੱਪ ਕਰਕੇ ਚਲੇ ਜਾਂਦੇ ਆ ਬਿਨਾਂ ਕਿਸੇ ਪੈਸੇ ਦਿੱਤੇ ਤੋਂ। ਸੋ ਹੁਣ ਸੇਫਵੇ ਵਾਲਿਆਂ ਨੇ ਐਂਟਰੈਂਸ ਜਿਹੜੀ ਆ ਉਹ ਸਿਰਫ ਐਂਟਰੈਂਸ ਹੀ ਬਣਾਈ ਆ ਤੇ ਐਗਜ਼ਿਟ ਸਿਰਫ ਇੱਕ ਡੋਰ ਰੱਖਿਆ ਹੈਗਾ ਜਿੱਥੋਂ ਉਹਨਾਂ ਦਾ ਸਾਰਾ ਚੈੱਕ ਆਊਟ ਹੋਊਗਾ, ਆਇਲ ਜੋ ਹੋਊਗਾ, ਤੇ ਫੈਂਸ ਉਹਦੇ ਆਲੇ ਦੁਆਲੇ ਲਾਈ ਆ ਤੇ ਉੱਥੇ ਜੋ ਉਹਨਾਂ ਨੇ ਕਈ ਸਿਕਿਉਰਿਟੀ ਗਾਰਡਸ ਆ ਉਹ ਖੜੇ ਕੀਤੇ ਆ। ਸੋ ਹੁਣ ਦੇਖੋ ਵੀ ਸਟੋਰਾਂ ਦਾ ਐਕਸਪੈਂਸ ਵੀ ਵਧਣਾ ਹੈ ਇਸ ਕੰਮ ਦੇ ਲਈ। ਸੋ ਨੈਚੁਰਲੀ ਉਹ ਸਾਰਾ ਸਭ ਕੁਝ ਉਹ ਆਪਣੇ ਉੱਤੇ ਹੀ ਆਣਾ, ਕਿਉਂਕਿ ਸਟੋਰਾਂ ਨੇ ਫਿਰ ਪ੍ਰਾਈਸਿਸ ਵਧਾਉਣੀਆਂ ਆ ਤੇ ਉਹ ਆਮ ਲੋਕਾਂ ਨੂੰ ਦੇਣੀਆਂ ਪੈਣੀਆਂ ਹੈਗੀਆਂ। ਸੋ ਜੋ ਇਸ ਸਟੋਰ ਦੇ ਮੈਨੇਜਰ ਆ
ਉਹਨਾਂ ਨੇ ਇਹ ਕਿਹਾ ਵੀ ਅਨਫੋਰਚੂਨੇਟਲੀ ਸਾਨੂੰ ਹੁਣ ਇਦਾਂ ਦਾ ਕੰਮ ਕਰਨਾ ਪਿਆ ਹੈ। ਪਰ ਪੁਲਿਸ ਵੀ ਕੁਝ ਨਹੀਂ ਕਰਦੀ। ਜੇ $950 ਤੋਂ ਥੱਲੇ ਹੈਗਾ ਤਾਂ ਪੁਲਿਸ ਆਂਦੀ ਨਹੀਂ ਹੈਗੀ, ਤੇ ਜੇ ਆਂਦੀ ਵੀ ਆ ਤਾਂ ਉਹ ਕਹਿੰਦੇ ਅਸੀਂ ਇਹਨਾਂ ਨੂੰ ਚਾਰਜ ਨਹੀਂ ਕਰ ਸਕਦੇ। ਦੇਖੋ ਕਿੱਡੇ ਜਿਹੜੇ ਹਾਲਾਤ ਆ, ਐਡੀ ਗੋਲਡਨ ਸਟੇਟ ਆ, ਇਹ ਹੁਣ ਕ੍ਰਾਈਮ ਸਟੇਟ ਬਣ ਜੂਗੀ। ਕਿਹੜੇ ਪਾਸੇ ਨੂੰ ਆਪਾਂ ਜਿਹੜੇ ਤੁਰੇ ਆ। ਇੱਥੇ ਫਰੈਜ਼ਨੋ ਦੇ ਇਲਾਕੇ 'ਚੋਂ ਇੱਕ ਹੋਰ ਕੰਪਨੀ ਜਿਹੜੀ ਆ ਉਹ ਟੈਕਸਸ ਵੱਲ ਨੂੰ ਰੁੱਖ ਜਿਹੜਾ ਉਹ ਕਰ ਰਹੀ ਹੈਗੀ ਆ। ਇਹ ਫੂਡ ਦੇ ਨਾਲ ਸੰਬੰਧਿਤ ਕੰਪਨੀ ਜਿਹੜੀ ਉਹ ਦੱਸੀ ਜਾ ਰਹੀ ਆ। ਲੀਨੀਅੰਸੀ ਔਨ ਜਿਹੜੀ ਕ੍ਰਾਈਮ ਆ, ਇਹ ਇਸ ਟਾਈਮ ਇਸ ਸੂਬੇ ਨੂੰ ਲੈ ਡੁੱਬ ਰਹੀ ਆ, ਖਾਸ ਕਰਕੇ ਵੱਡੇ ਵੱਡੇ ਸ਼ਹਿਰਾਂ ਨੂੰ। ਹੁਣ ਇਸ ਤੋਂ ਬਾਅਦ ਦੇ ਵਿੱਚ ਜੇ ਹਰਜੋਤ ਸਿੰਘ ਜੀ ਰੱਬ ਨਾ ਕਰੇ ਰਿਸੈਸ਼ਨ ਆਉਂਦਾ, ਲੋਕ ਹੋਰ ਵਿਹਲੇ ਹੁੰਦੇ ਆ, ਤੇ ਉਸ ਸਮੇਂ ਦੇ ਵਿੱਚ ਇਹ ਆਮ ਹੀ ਮੰਨਿਆ ਜਾਂਦਾ ਵੀ ਕ੍ਰਾਈਮ ਹੋਰ ਜ਼ਿਆਦਾ ਵੱਧ ਜਾਂਦਾ ਆ। ਆਪੋ ਆਪਣੀਆਂ ਚੀਜ਼ਾਂ ਦਾ ਜਿਹੜਾ ਭਾਈ ਧਿਆਨ ਰੱਖੋ, ਨਜ਼ਰ ਰੱਖੋ। ਪਤਾ ਨਹੀਂ ਅੱਜ ਕੱਲ੍ਹ ਕਿਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਆ। ਆਪਣੇ ਪਰਿਵਾਰ ਦੀ, ਆਪਣੀ ਸੇਫਟੀ ਦੇ ਲਈ ਜਿਹੜੇ ਕਦਮ ਤੁਸੀਂ ਚੁੱਕ ਸਕਦੇ ਆ, ਉਹ ਜ਼ਰੂਰ ਜਿਹੜਾ ਤੁਹਾਨੂੰ ਚੁੱਕਣ ਦੀ ਜ਼ਰੂਰਤ ਹੈਗੀ।